ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਅਮਰੀਕਾ ਦੇ ਵਿੱਚੋਂ ਧੜਾ-ਧੜ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਆ। ਬਹੁਤ ਸਾਰੇ ਲੋਕ ਚਾਹੇ ਉਹ ਗ੍ਰੀਨ ਕਾਰਡ ਹੋਲਡਰ ਵੀ ਹੈਗੇ ਆ ਜਾਂ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਵੀ ਹੈਗਾ, ਉਹਨਾਂ ਨੂੰ ਵੀ ਡਿਪੋਰਟ ਕੀਤਾ ਜਾ ਰਿਹਾ ਤੇ ਧੱਕਾ ਹੋ ਰਿਹਾ ਤੇ ਕਈ ਜਗ੍ਹਾ ਦੇ ਉੱਤੇ ਕੋਈ ਡਿਊ ਪ੍ਰੋਸੈਸ ਨਹੀਂ ਹੋ ਰਹੀ। ਪਿਛਲੇ ਦਿਨਾਂ 'ਚ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਨੂੰ ਪਲੇਨ ਕਲੋਥਸ ਜੋ ਆਈਸ ਦੇ ਏਜੰਟਸ ਆ ਉਹਨਾਂ ਨੇ ਪਿਕਅਪ ਕਰ ਲਿਆ ਸੀ। ਸੋ ਬਹੁਤ ਸਾਰੇ ਲੋਕਾਂ ਨੇ ਵਿਰੋਧ ਕੀਤਾ ਵੀ ਇਹ ਤਾਂ ਜਿੱਥੇ ਡਿਕਟੇਟਰ ਹੁੰਦੇ ਆ ਉੱਥੇ ਸਾਰਾ ਕੁਝ ਹੁੰਦਾ। ਅਮਰੀਕਾ 'ਚ ਤਾਂ ਪ੍ਰੋਸੈਸ ਆ, ਤੁਹਾਨੂੰ ਕੋਰਟ ਜਾਣਾ ਪੈਂਦਾ, ਉੱਥੇ ਵਾਰੰਟ ਲਾਓ ਜਾਂ ਸਰਚ ਵਾਰੰਟ, ਫੇਰ ਤੁਸੀਂ ਗੱਲਬਾਤ ਕਰੋ। ਹੁਣ ਅੱਜ ਆਈਸ ਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਮੰਨਿਆ ਵੀ ਮੈਰੀਲੈਂਡ ਦੇ ਵਿੱਚੋਂ ਇੱਕ ਫਾਦਰ ਜਿਸ ਨੂੰ ਡਿਪੋਰਟ ਕੀਤਾ ਗਿਆ ਐਲ ਸਾਲਵਾਡੋਰ ਦੀ ਜੇਲ੍ਹ ਦੇ ਵਿੱਚ, ਉੱਥੇ ਰੱਖ ਦਿੱਤਾ ਗਿਆ ਐਲ ਸਾਲਵਾਡੋਰ ਦੀ ਜੇਲ੍ਹ ਦੇ ਵਿੱਚ। ਉਹ ਕਹਿੰਦੇ ਵੀ ਸਾਡੀ ਐਡਮਿਨਿਸਟ੍ਰੇਟਿਵ ਐਰਰ ਸੀਗੀ, ਇਹ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਨੇ ਇਹ ਕਿਹਾ ਹੈਗਾ। ਤੇ ਬਿਲਕੁਲ ਉਹ ਲੀਗਲੀ ਇਸ ਮੁਲਕ ਦੇ ਵਿੱਚ ਸੀਗਾ ਤੇ ਕਿਲਮਰ ਅਰਮਾਂਦੋ ਅਵਰੈਗੋ ਗਾਰਸੀਆ ਜੋ ਯੂਐਸਏ ਦੇ ਵਿੱਚ ਲੀਗਲ ਪ੍ਰੋਟੈਕਟਡ ਲੀਗਲ ਸਟੇਟਸ ਦੇ ਅੰਡਰ ਅਕਤੂਬਰ 2019 ਤੋਂ ਰਹਿ ਰਿਹਾ ਸੀ ਆਪਣੀ ਵਾਈਫ ਤੇ 5 ਸਾਲਾਂ ਦੇ ਬੱਚੇ ਦੇ ਨਾਲ, ਜੋ ਕਿ ਦੋਨੋਂ ਸਿਟੀਜ਼ਨ ਆ। ਉਹਦੀ ਵਾਈਫ ਵੀ ਸਿਟੀਜ਼ਨ ਆ, ਉਹਦਾ ਬੱਚਾ ਵੀ ਸਿਟੀਜ਼ਨ ਆ। ਉਹਨੂੰ ਚੱਕ ਕੇ ਕਹਿ ਕੇ ਵੀ ਇਹ ਟੈਰਰਿਸਟ ਹੈਗਾ ਆ, MS-13 ਗੈਂਗ ਦਾ ਮੈਂਬਰ ਹੈਗਾ, ਉਹਨੂੰ ਐਲ ਸਾਲਵਾਡੋਰ ਦੀ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਅੱਜ ਜੋ ਆਈਸ ਵਾਲੇ ਮੰਨ ਗਏ ਆ ਵੀ ਸਾਤੋਂ ਇਹ ਐਡਮਿਨਿਸਟ੍ਰੇਟਿਵ ਐਰਰ ਹੋਈ ਹੈਗੀ ਆ। ਹੁਣ ਲੱਗਦਾ ਵੀ ਕਾਫੀ ਵੱਡਾ ਜਿਹੜਾ ਲਾਸੂਟ ਆ ਇਸ ਸੰਬੰਧ ਦੇ ਵਿੱਚ ਆਈਸ ਦੇ ਅਗੇਂਸਟ ਹੋਊਗਾ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਅੜਿੱਕੇ ਆ ਗਿਆ ਉਹ ਚਾੜ ਦਿੱਤਾ ਜਾਂਦਾ ਆ। ਬਾਰ-ਬਾਰ ਯੂਨੀਵਰਸਿਟੀਜ਼ ਤੇ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਅਟਾਰਨੀਜ਼ ਆ ਉਹ ਇਹ ਕਹਿ ਰਹੇ ਆ ਵੀ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਕੋਈ ਵੀ ਇਸ਼ੂ ਹੈਗਾ ਤੁਹਾਡਾ, ਕੋਈ ਤੁਸੀਂ ਟਰੈਵਲ ਅਮਰੀਕਾ ਤੋਂ ਬਾਹਰ ਨਾ ਕਰੋ। ਆਪਾਂ ਬਹੁਤ ਤੁਹਾਡੇ ਨਾਲ ਉਦਾਹਰਨਾਂ ਸਾਂਝੀਆਂ ਕੀਤੀਆਂ। ਇੱਕ ਸਿਆਟਲ ਦੀ ਫਿਲਪੀਨੋ ਮੋਲ ਦੀ ਜਿਹੜੀ ਬੀਬੀ ਸੀ 50 ਸਾਲਾਂ ਤੋਂ ਰਹਿੰਦੀ ਸੀ, ਕਿਉਂਕਿ ਉਹਦੇ ਇੱਕ ਮਿਸਡਮੀਨਰ ਚਾਰਜ ਸੀ, ਜਦੋਂ ਵਾਪਸ ਆਈ ਤੇ ਉਹਨੂੰ ਅਰੈਸਟ ਕਰ ਲਿਆ ਗਿਆ। ਹਜੇ ਵੀ ਉਹ ਜੇਲ੍ਹ 'ਚ ਆ। ਜਰਮਨ ਦੇ ਇੱਦਾਂ ਸੀ, ਕੈਨੇਡੀਅਨ ਇੱਕ ਬੀਬੀ ਸੀ। ਸੋ ਬਹੁਤ ਸਾਰੀਆਂ ਜਿਹੜੀਆਂ ਇੰਸੀਡੈਂਟ ਬਹੁਤਾ ਤਾਂ ਇਹ ਆ ਵੀ ਉਹ ਅਖਬਾਰਾਂ ਦੇ ਵਿੱਚ ਆ ਨਹੀਂ ਰਿਹਾ। ਪਿਛਲੇ ਦਿਨੀ ਮੈਂ ਇੱਕ ਵਕੀਲ ਨਾਲ ਗੱਲ ਕਰਦਾ ਸੀ, ਉਹ ਕਹਿੰਦੇ ਵੀ ਫਰਾਈਡੇ ਨੂੰ ਉਹਨਾਂ ਬੰਦਾ ਇੱਕ ਚੱਕਿਆ ਤੇ ਮੰਡੇ ਨੂੰ ਨਹੀਂ ਡਿਪੋਰਟ ਵੀ ਕਰ ਦਿੱਤਾ। ਸੋ ਵਕੀਲ ਨੂੰ ਮਿਲਣ ਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਤੇ ਨਾ ਹੀ ਉਹ ਟਾਈਮ ਦੇ ਰਹੇ ਹੈਗੇ ਆ। ਸੋ ਬਹੁਤ ਸਿਚੁਏਸ਼ਨ ਜਿਹੜੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਟੈਂਸ ਬਣੀ ਹੋਈ ਹੈਗੀ ਆ। ਬਹੁਤ ਸਾਰੀਆਂ ਝੂਠੀਆਂ ਖਬਰਾਂ ਵੀ ਫੈਲ ਰਹੀਆਂ ਹੈਗੀਆਂ ਵੀ ਜੀ ਇੱਥੇ ਛਾਪੇ ਪੈ ਰਹੇ, ਇੱਥੇ ਛਾਪੇ ਪੈ ਰਹੇ, ਕਈ ਜਗ੍ਹਾ ਦੇ ਉੱਤੇ ਪੈ ਵੀ ਰਹੇ ਹੈਗੇ ਆ। ਤੇ ਇਸੇ ਤਰ੍ਹਾਂ ਅੱਜ ਸੈਨੇਟਰ ਕੋਰੀ ਬੁਕਰ ਜੋ ਆ, ਉਹਨਾਂ ਨੇ ਪੂਰੀ ਰਾਤ ਸੈਨੇਟ ਦੀ ਫਲੋਰ ਦੇ ਉੱਤੇ ਆਪਣਾ ਭਾਸ਼ਣ ਦਿੱਤਾ। ਕਹਿੰਦੇ ਆ ਲਗਭਗ 13 ਘੰਟੇ ਹੋ ਚੁੱਲੇ ਆ। ਜੋ ਨਿਊ ਜਰਸੀ ਦੇ ਡੈਮੋਕ੍ਰੇਟ ਸੈਨੇਟਰ ਹੈਗੇ ਆ